ਅਗਰ ਅਸੀਂ ਇੰਡੀਅਨ ਸਿਨੇਮਾ ਨੂੰ ਦੇਖੀਏ, ਖਾਸ ਤੌਰ 'ਤੇ ਜਿਹੜਾ ਨਿਊ ਪੰਜਾਬੀ ਸਿਨੇਮਾ ਇਮਰਜ ਹੋ ਰਿਹਾ ਵਾ, ਉਹਨੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਨਾ ਸਿਰਫ ਤਾਮਿਲ ਫਿਲਮਾਂ ਨੂੰ, ਟਾਲੀਵੁੱਡ ਨੂੰ, ਬਾਲੀਵੁੱਡ ਨੂੰ ਟੱਕਰ ਦਿੱਤੀ ਹੈ, ਔਰ ਉਹਦੇ ਇਲਾਵਾ ਉਹਨਾਂ ਨੇ ਪੰਜਾਬੀ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਉਸ ਸਿਨੇਮੇ ਦੇ ਨਾਲ ਜਿਹੜਾ ਸਾਡਾ ਥ੍ਰੈਡ ਜੁੜਦਾ ਵਾ, ਉਹ ਸਰ ਸੁਹੇਲ ਸਾਹਿਬ ਦੇ ਜ਼ਰੀਏ ਜਿਹੜਾ ਹੈਗਾ ਉਹ ਜੁੜਦਾ ਵਾ, ਜਿਨ੍ਹਾਂ ਨੇ ਬਹੁਤ ਸਾਰਾ ਉਸ ਪੰਜਾਬੀ ਸਿਨੇਮਾ ਦੇ ਵਿੱਚ ਕੰਮ ਕੀਤਾ ਵਾ ਔਰ ਇੱਧਰਲੇ ਪੰਜਾਬੀ ਸਿਨੇਮਾ 'ਚ ਵੀ ਕੰਮ ਕੀਤਾ ਵਾ। ਸਰ, ਦੋ ਸਵਾਲ। ਇੱਕ ਤਾਂ ਤੁਸੀਂ ਕੀ ਦੇਖਦੇ ਹੋ ਕਿ ਫ਼ਰਕ ਕੀ ਆ ਰਿਹਾ ਵਾ, ਉਹ ਪੰਜਾਬੀ ਸਿਨੇਮਾ ਜਿਹੜਾ ਉੱਥੇ ਦੇ ਆਪਰੇਸ਼ਨ 84 ਦੇ ਬਾਅਦ ਜਿਹੜਾ ख़त्म ਹੋ ਗਿਆ ਸੀ, ਉਹ ਦੁਬਾਰਾ ਇਮਰਜ ਹੋਇਆ, ਉਹ ਆਪਣਾ ਕਲਚਰ ਉਹਨੇ ਫਾਈਟ ਬੈਕ ਕਰਕੇ ਆਪਣੇ ਆਪ ਨੂੰ ਵਾਪਸ ਲਿਆਂਦਾ ਔਰ ਲੈਂਗੁਏਜ ਨੂੰ ਪ੍ਰਮੋਟ ਕੀਤਾ, ਨਾ ਕਿ ਸਿਰਫ ਇੰਡੀਆ ਦੇ ਵਿੱਚ ਬਲਕਿ ਡਾਇਸਪੋਰਾ ਜਿਹੜਾ ਉਹਨਾਂ ਦਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਹੈ। ਅਤੇ ਦੂਸਰਾ ਸਵਾਲ ਇਹ ਹੈ ਕਿ ਸਾਡਾ ਜਿਹੜਾ ਫਿਲਮ ਮੇਕਰ ਆ, ਉਹ ਹਜੇ ਤੱਕ ਉਸ ਤਰ੍ਹਾਂ ਦੀ ਫਿਲਮ ਕਿਉਂ ਨਹੀਂ ਬਣਾ ਸਕ ਰਿਹਾ, ਜਾਂ ਉਹਨੂੰ ਕੀ ਪ੍ਰੋਬਲਮਸ ਨੇ? अस्सलाम वालेकुम जी। हो गया जी, स्टार्ट है। सब तो पहली ਜਿਹੜਾ ਤੁਸੀਂ सवाल किया ना जी, ਉਹਦਾ ਜਵਾਬ ਦੇਣ ਤੋਂ ਪਹਿਲੇ ਮੈਂ ਮਾफ़ी ਮੰਗ ਲਵਾਂ ਸਾਰਿਆਂ ਕੋਲੋਂ। ਮੈਨੂੰ ਤੁਸੀਂ ਸਭ ਤੋਂ ਨਲਾਇਕ ਆਦਮੀ ਨੂੰ ਸਭ ਤੋਂ ਅਖੀਰ ਤੇ ਬੁਲਾਉਣ ਡਏ ਹੋ। ਨਹੀਂ ਸਰ, ਮੈਂ ਤੁਹਾਨੂੰ ਇਸ ਲਈ ਬੁਲਾਇਆ ਕਿ ਸਾਰਾ ਟਾਈਮ ਤੁਹਾਨੂੰ ਦਈਏ ਤਾਂ ਕੀਤਾ ਹੈ। ਔਰ ਕਾਸ਼ਫ ਨਿਸਾਰ ਸਾਹਿਬ ਔਰ ਮੀਰ ਸਾਹਿਬ ਬੜੇ ਗੁਣੀ ਆਦਮੀ ਨੇ। ਮੈਂ ਸਿਰ ਸੁੱਟ ਕੇ ਨਾ ਐਵੇਂ ਬਸ ਕੰਮ ਹੀ ਕਰਦਾ ਰਿਹਾ। ਮੈਂ ਆਲੇ ਦੁਆਲੇ ਜੋ ਮੇਰਾ ਮੁਸ਼ਾਹਿਦਾ ਹੈ, ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਕੁਛ ਚੀਜ਼ਾਂ ਦੱਸ ਦੇਣਾ। ਮੇਰਾ ਚੂँकि ਤਾਲੁਕ ਪੰਜਾਬੀ ਘਰਾਣੇ ਨਾਲ ਹੈ, ਸਾਡੇ ਇੱਥੇ ਨਾ ਜੀ ਸਭ ਤੋਂ ਪਹਿਲਾ ਜਿਹੜਾ ਪੰਜਾਬੀ ਪਰਚਾ ਛਾਇਆ ਹੋਣਾ ਸ਼ੁਰੂ ਹੋਇਆ ਸੀ, ਉਹ ਪੰਜਾਬੀ ਦੇ ਨਾਂ ਤੋਂ। ਡਾਕਟਰ ਫਕੀਰ ਮੁਹੰਮਦ ਫਕੀਰ ਸਾਡੇ ਇੱਥੇ ਜਿਹੜੇ ਬਾਬਾ ਪੰਜਾਬੀ ਨੇ, ਉਹ ਸਾਡੇ ਬਜ਼ੁਰਗ ਸਨ, ਨਾਨਾ ਸਨ ਮੇਰੇ। ਅਤੇ ਜੇ ਤੁਸੀਂ ਬਿਲਾਵਲ ਭੁੱਟੋ ਨੂੰ ਪੀਪਲਸ ਪਾਰਟੀ ਦਾ ਵਾਰਸ ਮੰਨ ਲਵੋ, ਤਾਂ ਫਿਰ ਮੈਂ ਵੀ ਪੰਜਾਬੀ ਦਾ ਵਾਰਸ ਹਾਂ। ਤੇ ਪੰਜਾਬੀ ਦੇ ਸਾਰੇ ਹੀ ਵਾਰਸ ਨੇ ਜਿਹੜੇ ਇਸ ਧਰਤੀ 'ਤੇ ਜੰਮਦੇ ਨੇ। ਇਹਨਾਂ ਦੇ ਆਪਰੇਸ਼ਨ ਤੋਂ ਬਾਅਦ ਨਾ ਜੀ ਸਰਦਾਰ ਸਾਹਿਬ ਹੋਰਾਂ ਦੇ ਇਹਨਾਂ ਨੇ ਧਿਆਨ ਤਾਂ ਕੀਤਾ ਕਿ ਇਹਨਾਂ ਨੂੰ ਇਹ ਮਹਿਸੂਸ ਹੋਇਆ, ਮੇਰੀ ਜਿਹੜੀ ਅਬਜ਼ਰਵੇਸ਼ਨ ਹੈ, ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ख़त्म ਕੀਤਾ ਜਾ ਰਿਹਾ। ਇਹਨਾਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਜ਼ਿੰਦਾ ਕੌਮ ਹੋਣ ਦਾ ਸਬੂਤ ਦਿੱਤਾ, ਔਰ ਸਭ ਤੋਂ ਪਹਿਲੇ ਇਹਨਾਂ ਨੇ ਆਪਣੀ ਜ਼ੁਬਾਨ ਵੱਲ ਧਿਆਨ ਕੀਤਾ। ਕਿਸੇ ਵੀ ਚੀਜ਼ ਨੂੰ ਵੇਚਣ ਵਾਸਤੇ, ਇੰਟਰੋਡਿਊਸ ਕਰਨ ਵਾਸਤੇ ਜਿਹੜੀ ਬਾਹਰ ਸ਼ੈਵਾਂ ਡਿਸਪਲੇ ਕੀਤੀਆਂ ਜਾਂਦੀਆਂ ਨਾ, ਉਹ ਇਹਦਾ ਮਤਲਬ ਇਹ ਹੁੰਦਾ ਕਿ ਇਸ ਹੱਟੀ ਦੀਆਂ ਸਭ ਤੋਂ ਅਹਿਮ ਚੀਜ਼ਾਂ ਨੇ। ਤੁਸੀਂ ਅਗਰ ਪੰਜਾਬੀ ਨੂੰ, ਪੰਜਾਬੀ ਕਲਚਰ ਨੂੰ, ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਰਹਿਤਲ ਨੂੰ ਜੇ ਤੁਸੀਂ ਇੰਟਰੋਡਿਊਸ ਕਰਾਉਣਾ ਚਾਹੁੰਦੇ ਹੋ, ਤਾਂ ਡਿਸਪਲੇ 'ਚ ਤੁਹਾਨੂੰ ਸਭ ਤੋਂ ਪਹਿਲੇ ਪੰਜਾਬੀ ਜ਼ੁਬਾਨ ਨਜ਼ਰ ਆਵੇਗੀ। ਔਰ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇਸ ਦੌਰ ਵਿੱਚ, ਇੱਕ ਦੌਰ ਸੀ ਕਿ ਕਿਸੇ ਲੈਂਗੁਏਜ ਨੂੰ ਡਿਸਪਲੇ ਕਰਨ ਵਾਸਤੇ ਕਿਤਾਬਾਂ ਛਪਦੀਆਂ ਸਨ। ਕਿਤਾਬ ਚੂँकि ਬੰਦ ਕਰਕੇ ਅਸੀਂ ਹੱਟੀ ਦੇ ਪਿਛਲੇ ਕਮਰੇ 'ਚ ਰੱਖ ਦਿੱਤੀ ਹੈ, ਔਰ ਜਿਹੜੀਆਂ ਸਾਹਮਣੇ ਚੀਜ਼ਾਂ ਆ ਗਈਆਂ ਨੇ, ਉਹ ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਸਿਨੇਮਾ ਹੈ, ਜਿੱਦਤ ਆ ਗਈ ਹੈ ਨਾ ਜੀ। ਅਤੇ ਉਹਦੇ 'ਚ ਸਿਨੇਮਾ ਬਹੁਤ ਅਹਿਮ ਹੈ, ਬਹੁਤ ਅਹਿਮ ਹੈ। ਇਹਨਾਂ ਲੋਕਾਂ ਨੇ ਫਿਰ ਧਿਆਨ ਕੀਤਾ ਹੈ ਅਤੇ ਆਪਣੇ ਲੈਂਗੁਏਜ ਨੂੰ, ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਜ਼ਿੰਦਾ ਰੱਖਣ ਵਾਸਤੇ ਇਹਨਾਂ ਸਾਰਿਆਂ ਰਲ ਕੇ ਸਿਨੇਮੇ ਵੱਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹ ਸਾਰੇ ਬੜੇ ਮੁਤਹਿਦ ਹੋ ਕੇ ਕੰਮ ਕਰਦੇ ਨੇ। ਉਹ ਬਾਬਾ ਗੁਰੂ ਨਾਨਕ ਜੀ ਦਾ ਇੱਕ ਸ਼ੇਰ ਹੈ, ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ, ਉਹਨੂੰ ਤੋੜਨ ਨਾਲ ਵਿਹਾਰ ਨਹੀਂ, ਉਹਨੂੰ ਜੋੜਨ ਨਾਲ ਪ੍ਰੀਤ। ਵਾਹ। ਤੇ ਇਹ ਚੁੱਕੇ ਇਹਨਾਂ ਦਾ ਮਜ਼ਹਬ ਦੇ ਵਿੱਚ ਬਾਬਾ ਜੀ ਦਾ ਫਰਮਾਨ ਜਿਹੜਾ, ਉਹਦੇ 'ਤੇ ਬੜੀ ਧਿਆਨ ਨਾਲ ਔਰ ਸਖਤੀ ਨਾਲ ਔਰ ਜ਼ਾਹਿਰ ਹੈ ਇਬਾਦਤ ਸਮਝ ਕੇ ਉਹਦੇ 'ਤੇ ਅਮਲ ਕਰਦੇ ਨੇ। ਵੈਸੇ ਤਾਂ ਸਾਰੀ ਇਨਸਾਨੀਅਤ ਵਾਸਤੇ ਬੜਾ ਸੋਹਣਾ ਮੈਸੇਜ ਹੈ। ਇਹਨਾਂ ਨੇ ਜੁੜ ਕੇ ਨਾ ਜੀ, ਇਹ ਕੈਨੇਡਾ ਬੈਠੇ ਹੋਣ, ਇੰਗਲੈਂਡ ਬੈਠੇ ਹੋਣ, ਇੰਡੀਆ 'ਚ ਹੋਣ, ਪਾਕਿਸਤਾਨ 'ਚ ਫਿਰਨ ਡਏ ਹੋਣ, ਇਹ ਆਪਣੇ ਕਲਚਰ ਨਾਲ, ਆਪਣੇ ਪੰਜਾਬ ਨਾਲ ਜੁੜੇ ਰਹਿੰਦੇ ਨੇ। ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਆਪਣੀ ਅਬਜ਼ਰਵੇਸ਼ਨ ਦਾ ਰਿਜ਼ਲਟ ਦੱਸ ਰਿਹਾ। ਉਹ ਕਿਸ ਤਰ੍ਹਾਂ
ਉਹ ਇਸ ਤਰ੍ਹਾਂ ਜਨਾਬ ਕਿ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੇ ਰਲ ਇੱਕ ਮਿਸਾਲ ਮੈਂ ਤੁਹਾਨੂੰ ਦੇਣਾ। ਮੈਨੂੰ ਹੰਸਰਾਜ ਹੰਸ ਜੀ ਬੜੇ ਪਿਆਰੇ ਦੋਸਤ ਨੇ, ਸਾਡੇ ਭਰਾ ਨੇ, ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਕਿ ਯਾਰ ਇੱਥੇ, ਇਹ ਮੈਂ ਫਸਟ ਟਾਈਮ ਕਿਸੇ ਜਗ੍ਹਾ 'ਤੇ ਇਹ ਗੱਲ ਦੱਸ ਰਿਹਾ। ਉਹਨਾਂ ਨੇ ਕਿਹਾ ਯਾਰ ਇੱਥੇ ਜਿਹੜੇ ਕਰਤਾਰਪੁਰ ਨੂੰ ਨਾ ਅਸੀਂ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ ਅਸੀਂ ਸਾਰਾ ਥੋੜ੍ਹੀ ਉੱਥੇ ਕੰਸਟਰਕਸ਼ਨ ਕਰਨੀ ਚਾਹੁੰਦੇ ਹਾਂ ਔਰ ਜਿੱਦਤ ਲਿਆਉਣੀ ਚਾਹੁੰਦੇ ਹਾਂ। ਉਹਦੇ ਵਾਸਤੇ ਸਾਡੇ ਇੱਕ ਭਾਈ ਸਾਹਿਬ ਨੇ, ਜਿਸ ਤਰ੍ਹਾਂ ਸਾਡੇ ਕਹਿ ਲਵੋ ਕਿ ਔਲੀਆ ਵੱਡੇ ਬਜ਼ੁਰਗ, ਅੱਜ ਕੱਲ੍ਹ ਉਹ ਡਾਕਟਰ ਮੋਹਨ ਜਾਂ ਡਾਕਟਰ ਮਨਮੋਹਨ ਸਾਹਿਬ ਨੇ, ਜਿਹੜੇ ਬਰਮਿੰਘਮ ਹੁੰਦੇ ਨੇ, ਡਾਕਟਰ ਮਨਮੋਹਨ ਸਾਹਿਬ, ਭਾਈ ਸਾਹਿਬ ਡਾਕਟਰ ਮਨਮੋਹਨ ਸਾਹਿਬ ਬਰਮਿੰਘਮ ਹੁੰਦੇ ਨੇ। ਉਹਨਾਂ ਨੇ ਆਉਣਾ ਤੁਹਾਡੇ ਕੋਲ ਇੱਥੇ ਪਾਕਿਸਤਾਨ, ਅਤੇ ਉਹਨਾਂ ਨੂੰ ਵਜ਼ੀਰ ਆਲਾ ਸਾਹਿਬ ਨਾਲ ਮਿਲਾ ਦਿਓ। ਉਹਨਾਂ ਨੇ ਕਰਤਾਰਪੁਰ ਦੇ ਹਵਾਲੇ ਨਾਲ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ ਕਰਨਾ ਹੈ ਸਾਰਾ ਕੰਸਟਰਕਸ਼ਨ, ਔਰ ਉੱਥੇ ਸਾਰੀ ਖੂਬਸੂਰਤੀ ਬਣਾਉਣੀ ਹੈ ਤਾਂ ਕਿ ਲੋਕ ਦੂਰੋਂ ਦੂਰੋਂ ਆ ਕੇ ਉੱਥੇ ਬਹਿਣ ਕਰਨ। ਉਹ ਆ ਗਏ ਜੀ। ਉਹਨਾਂ ਨੂੰ ਮੈਂ ਲੈ ਗਿਆ ਉੱਥੇ CM ਸਾਹਿਬ ਕੋਲ। ਉਹਨਾਂ ਨੇ CM ਸਾਹਿਬ ਨੇ ਵੀ DC ਸ਼ੀਸੀਏ ਉਹ ਸਾਰੇ ਉੱਥੇ ਆਪਣਾ ਨਨਕਾਣਾ ਸਾਹਿਬ ਤੋਂ ਬੁਲਾਏ ਸਨ ਆਫਿਸਰਸ। ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲੋਂ, ਮੈਂ ਜਾਣਾ ਵਾਂ, ਉਹ ਮੈਨੂੰ ਬੜਾ ਹੀ ਪਿਆਰ ਉਹਨਾਂ 'ਤੇ ਇਸ ਗੱਲੋਂ ਆਇਆ ਕਿ ਉਹਨਾਂ ਨੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਜਦੋਂ ਵੀ ਲਿਆ ਨਾ ਡਾਕਟਰ ਮਨਮੋਹਨ ਸਾਹਿਬ ਨੇ, ਉਹ ਇਤਨੇ ਪਿਆਰ ਨਾਲ ਲਿਆ ਔਰ ਨਾਲ ਉਹਨਾਂ ਨੇ ਦਰੂਦ ਵੀ ਪੜ੍ਹਿਆ। ਅਤੇ ਉਹਨਾਂ ਜੀ ਉੱਥੇ ਕੋਈ ਹੈਗਾ ਏ ਕੋਈ ਮਜ਼ਹਬੀ ਕੋਈ ਬਣੀ ਕਮੇਟੀ ਸਾਊਦੀ ਅਰਬ ਦੀ, ਉਹਦੇ ਉਹ ਮੈਂਬਰ ਵੀ ਨੇ, ਠੀਕ ਹੈ ਨਾ ਜੀ, ਉਹ ਮੈਂਬਰ ਵੀ ਨੇ ਉਹਦੇ ਉਸ ਸਾਰੇ ਮਜ਼ਾਹਬ ਦੀ ਜਿਹੜੀ ਉੱਥੇ ਕੋਈ ਬਣੀ ਹੈ ਕਮੇਟੀ ਬੈਨੁਲ ਅਕਵਾਮੀ। ਉਹ ਆਉਂਦੇ ਨੇ ਜੀ ਉੱਥੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਤੁਸੀਂ ਦੇਖੋ ਰੌਜ਼ੇ 'ਤੇ ਉਹ ਖੂਬਸੂਰਤੀ ਇੰਨੀ ਬਣ ਗਈ ਹੈ ਹੁਣ, ਇੱਕੋ ਸਰਕਾਰ ਦੀ ਇਹਤਰਾਮ ਔਰ ਮੁਹੱਬਤ, ਔਰ ਦੂਸਰਾ ਉੱਥੇ ਜਾ ਕੇ ਜਿਹੜੇ ਬਹਿੰਦੇ ਨੇ ਉਹ ਬੜਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਨੇ। ਔਰ ਉੱਥੇ ਹੁਣ ਸਾਰਾ ਦਿਨ 2-2 ਦਿਨ 3-3 ਦਿਨ ਲੋਕੀ ਬੈਠੇ ਰਹਿੰਦੇ ਨੇ। ਅਤੇ ਅਸਾਂ ਸੋਚਿਆ ਕਿ ਅਸੀਂ ਇੱਥੇ ਵੀ ਬਾਬਾ ਜੀ ਦੇ ਵੀ ਕੋਈ ਉਸੇ ਖਿਆਲ ਨੂੰ ਮੱਦੇ ਨਜ਼ਰ ਰੱਖਦੇ ਹਾਂ, ਅਸੀਂ ਵੀ ਸੋਚਦੇ ਹਾਂ ਪਿਆ ਕਿ ਉੱਥੇ ਅਸੀਂ ਅੱਛੀ ਸਿਟਿੰਗ ਬਣਾ ਦਈਏ। ਉਹ ਸਾਰਾ ਕੁਛ ਕਰਨ ਦੇ ਬਾਅਦ ਉਹ CM ਸਾਹਿਬ ਆਉਂਦੇ ਨੇ, ਸ਼ਹਿਬਾਜ਼ ਸ਼ਰੀਫ ਸਾਹਿਬ, ਕਿ ਇਹਦੇ ਵਾਸਤੇ ਤੁਹਾਨੂੰ ਕਿੰਨਾ ਕੁ ਬਜਟ ਚਾਹੀਦਾ ਹੈ। ਅਤੇ ਉਹ ਬਾਬਾ ਜੀ ਕਹਿੰਦੇ ਨੇ ਨਹੀਂ ਮੀਆਂ ਜੀ ਬਜਟ ਸਾਰਾ ਮੇਰੀ ਜੇਬ 'ਚ ਹੈ। ਮੈਂ ਇੱਕਦਮ ਨਾ, ਮੈਂ ਕਿਹਾ ਇਹ ਬਜਟ ਇਹਨਾਂ ਦੀ ਜੇਬ ਵਿੱਚ, ਅਤੇ ਫਿਰ ਚਾਹੁੰਦੇ ਕੀ ਨੇ? ਆਂਦੇ ਜੀ ਬਸ ਅਸੀਂ ਸਿਕਿਉਰਿਟੀ ਚਾਹੁੰਦੇ ਹਾਂ ਔਰ ਇਜਾਜ਼ਤਾਂ ਚਾਹੁੰਦੇ ਹਾਂ ਅਸੀਂ, ਅਤੇ ਇੱਥੇ ਸਾਨੂੰ ਤੁਸੀਂ ਇਜਾਜ਼ਤ ਦੇ ਦਿਓ ਕਰਨ ਦੀ, ਅਤੇ ਉਹ ਸਾਰਾ ਕੁਛ ਅਸੀਂ ਆਪ ਕਰਾਂਗੇ। ਉਹ ਪਤਾ ਲੱਗਾ ਕਿ ਇਹ ਸਾਰੀ ਦੁਨੀਆ 'ਚ ਸਰਦਾਰ ਜਿੱਥੇ ਵੀ ਬੈਠੇ ਹੋਣ ਨਾ ਜੀ, ਇਹਨਾਂ ਨੂੰ ਇੱਕ ਆਵਾਜ਼ ਪੈਂਦੀ ਏ ਕਿ ਬਈ ਇਹ ਕੰਮ ਕਰਨਾ ਹੈ, ਅਤੇ ਸਾਰਾ ਕੁਛ ਲੁਟਾਉਣ ਵਾਸਤੇ ਤਿਆਰ ਹੋ ਜਾਂਦੇ ਨੇ। ਜੀ ਅਹਿਮੀਅਤ ਜਿਹੜੀ ਹੈ ਨਾ ਜੀ, ਸਭ ਤੋਂ ਪਹਿਲੇ ਉਹ ਪੈਦਾ ਕਰਨਾ ਬੜਾ ਜ਼ਰੂਰੀ ਹੈ। ਉਹਦੇ ਵਾਸਤੇ ਹੁਣ ਇਸ ਜਦੀਦ ਦੌਰ ਵਿੱਚ ਡੈਫੀਨੇਟ ਜਿਹੜਾ ਮੀਡੀਆ ਹੈ ਉਹ ਬੜਾ ਹੀ ਅਹਿਮ ਹੈ, ਇਲੈਕਟ੍ਰੋਨਿਕ ਮੀਡੀਆ ਖਾਸ ਤੌਰ 'ਤੇ। ਸਾਡੇ ਇੱਥੇ ਹੋਇਆ ਹੈ ਜੀ ਕਿ ਇੱਕ ਤਾਂ ਜਿਸ ਤਰ੍ਹਾਂ ਹੁਣੇ ਮੇਰਾ ਹਾਲੇ ਵੀਰ ਸਾਹਿਬ ਨੇ ਜਾਂ ਕੈਸਰ ਸਾਹਿਬ ਨੇ ਫਰਮਾਇਆ ਕਿ ਗੌਰਮੈਂਟ ਦੀ ਕੋਈ ਤਵੱਜੋ ਕਦੀ ਵੀ ਨਹੀਂ ਹੋਈ। ਅੱਛਾ, ਗੌਰਮੈਂਟ ਨੂੰ ਚੁੱਕੇ ਸਾਡੀ ਨੂੰ ਹੋਰ ਬੜੇ ਸਿਆਪੇ ਨੇ, ਉਹ ਸੇਮ ਇੰਡੀਆ 'ਚ ਵੀ ਇਸੇ ਤਰ੍ਹਾਂ ਹੀ ਸੀ। ਹੁਣ ਕੁਛ ਅੱਛਾਈ ਉੱਥੇ ਬਿਹਤਰੀ ਆ ਗਈ ਹੈ, ਉਹ ਵੀ ਲੌਂਗ ਰਨ ਉਹ ਵਿਚਾਰੇ ਵੀ ਪਰੇਸ਼ਾਨ ਲੋਕ ਰਹੇ ਨੇ। ਮਗਰ ਇਹ ਸੋਚਦਿਆਂ ਰਹਿੰਦੇ ਅਗਰ ਕਿ ਸਰਦਾਰ ਲੋਕ ਵੀ ਕਿ ਬਈ ਗੌਰਮੈਂਟ ਨੇ ਕੁਛ ਕਰਨਾ ਹੈ ਅਤੇ ਫਿਰ ਨਹੀਂ ਸੀ ਹੋਣਾ। ਇਹਨਾਂ ਸਾਰਿਆਂ ਨੇ ਰਲ ਕੇ ਆਪ ਉਹ ਕੰਮ ਸ਼ੁਰੂ ਕਰ ਦਿੱਤਾ ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਵੇ। ਉਸ ਰਿਜ਼ਲਟ ਦਾ ਹੁਣ ਜਿਹੜੇ ਸਾਹਮਣੇ ਆਇਆ ਉਹ ਤੁਸੀਂ ਵਹਿੰਦੇ ਹੋ, ਅਤੇ ਇਹਨਾਂ ਦੀ ਫਿਲਮ ਕੈਨੇਡਾ ਵੀ ਬਣ ਰਹੀ ਹੈ, ਇੰਗਲੈਂਡ ਵੀ ਬਣ ਰਹੀ ਹੈ। ਇਹਨਾਂ ਨੇ ਰਾਵਾਂ ਲੱਭੀਆਂ ਨੇ, ਇਹਨਾਂ ਨੂੰ ਪਤਾ ਲੱਗਿਆ ਬਈ ਕੈਨੇਡਾ ਅਤੇ ਇੰਗਲੈਂਡ ਵਿੱਚ ਰਿਬੇਟ ਮਿਲਦਾ ਹੈ, ਰਿਬੇਟ ਮਿਲ ਜਾਂਦਾ ਫਿਲਮ ਦਾ, ਔਰ ਜਿੱਥੇ ਉੱਥੇ ਟੈਕਸ ਸ਼ੈਕਸ ਉਹ ਮਾਫ ਹੈ, ਇਹ ਉੱਥੇ ਜਾ ਕੇ ਫਿਲਮ ਬਣਾਉਣੀ ਲੱਗ ਪਏ ਨੇ ਔਰ ਬਹੁਤ ਅੱਛੀ ਬਣਾਉਣ ਲੱਗ ਪਏ ਨੇ।
ਅੱਛਾ, ਮੈਂ ਸਾਰੀ ਜ਼ਿੰਦਗੀ 'ਚ ਅਸੀਂ ਇੰਡੀਆ ਦਲੀਪ ਕੁਮਾਰ ਸਾਹਿਬ ਨੂੰ ਮਿਲਣ ਵਾਸਤੇ ਪਹਿਲੀ ਵਾਰੀ ਮੈਂ ਤੇ ਤਾਹਿਰ ਮੀਰ ਸਾਹਿਬ ਵੀ ਮੈਨੂੰ ਲੈ ਕੇ ਗਏ। ਉੱਥੇ ਜਾ ਕੇ ਵੀ ਨਾ ਜੀ ਅਸੀਂ ਦਲੀਪ ਸਾਹਿਬ ਨੂੰ ਮਿਲੇ ਨਾ, ਤੇ ਮੈਂ ਗੁਜਰਾਂ ਵਾਲੇ ਦਾ ਵਾਂ, ਹਾਂਜੀ, ਰਣਜੀਤ ਸਿੰਘ ਦੇ ਸ਼ਹਿਰ ਦਾ। ਹਾਏ ਹਾਏ, ਹਰੀ ਸਿੰਘ ਨਲਵਾ ਵੀ ਉੱਥੋਂ ਦੇ ਹੀ ਸਨ। ਮੈਂ ਦੱਸਣਾ ਜੀ, ਮੈਂ ਗੁਜਰਾਂ ਵਾਲਿਓਂ ਹੀ ਆਇਆ, ਮੈਂ ਦੱਸਣਾ ਸਾਰਾ। ਜਰਨੈਲ ਹਰੀ ਸਿੰਘ ਨਲਵਾ ਤੇ ਰਣਜੀਤ ਸਿੰਘ ਦੀ 12 ਦਰੀ 'ਚ ਮੈਂ ਖੇਡੇ ਆਵਾਂ। ਮੈਂ ਨਿੱਕਾ ਜਿਹਾ ਸਾਂ ਤੇ ਸ਼ੇਰਾਂ ਵਾਲੇ ਬਾਗ 'ਚ 12 ਦਰੀ ਹੁੰਦੀ ਸੀ ਤੇ ਨਾਨਕੇ ਜਾਈਦਾ ਸੀ ਤੇ ਮਾਂ ਦਾ ਹੱਥ ਛੁਡਾ ਕੇ ਫਟਾਫਟ 12 ਦਰੀ 'ਚ ਵੜ ਕੇ ਤੇ ਇੱਧਰੋਂ ਉੱਧਰੋਂ ਘੁਮਾ ਕੇ ਫਿਰ ਥੱਲੇ ਛਾਲ ਮਾਰ ਦਈਦੀ ਸੀ। ਤੇ ਉਹ ਮੇਰੀ ਤਰ੍ਹਾਂ ਉਰਦੂ ਮੈਨੂੰ ਦੂਰ ਪੈਂਦੀ ਹੈ, ਹਿੰਦੀ ਉਰਦੂ ਮੈਨੂੰ ਥੋੜ੍ਹੀ ਜਿਹੀ ਦੂਰ ਪੈਂਦੀ ਹੈ। ਮੈਂ ਜਦੋਂ ਇੱਥੇ ਕੰਮ ਕਰਨ ਆਇਆ ਨਾ, ਮੈਨੂੰ 10 ਕੁ ਸਾਲ ਇਹ ਹੀ ਸੁਣਿਆ ਮਿਲਿਆ ਕਿ ਉਹ ਤੇਰੀ ਉਰਦੂ ਨਹੀਂ ਠੀਕ ਹੋਏ। ਮੈਂ ਕਿਹਾ ਮੇਰੀ ਉਰਦੂ ਠੀਕ ਹੈ, ਮੇਰੇ 'ਚੋਂ ਗੁਜਰਾਂ ਵਾਲਾ ਨਹੀਂ ਨਿਕਲਦਾ। ਤੇ ਦੱਸਣੇ ਲੱਗਾ ਕਿ ਮੈਂ ਨਾ ਜੀ ਬੜਾ ਤਿਆਰ ਤਿਉਰ ਹੋ ਕੇ ਨਾ ਕੈਸਰ ਭਾਈ ਉਹ ਦਲੀਪ ਸਾਹਿਬ ਨੂੰ, ਅੱਛਾ ਉਦੋਂ ਪਹਿਲੇ ਅਸੀਂ ਯਸ਼ ਚੋਪੜਾ ਸਾਹਿਬ ਕੋਲ ਗਏ ਜਿਨ੍ਹਾਂ ਨੇ ਸਾਨੂੰ ਮਿਲਵਾਉਣਾ ਸੀ। ਤੇ ਉਹ ਮੀਰ ਸਾਹਿਬ ਚੁੱਕੇ ਛੋਟੇ ਭਰਾ ਵੀ ਨੇ ਤੇ ਹਮੇਸ਼ਾ ਹੀ ਮੁਹੱਬਤ ਕਰਦੇ ਨੇ। ਬੜਾ ਤਿਆਰ ਨਾਲ ਨਾ ਕਹਿ ਰਹੇ ਨੇ ਕਿ ਯਸ਼ ਸਾਹਿਬ ਇਹ ਸੁਹੇਲ ਅਹਿਮਦ ਸਾਹਿਬ ਨੂੰ 3 ਸਦਾਰਤੀ ਅਵਾਰਡ ਮਿਲੇ ਨੇ। ਤੇ ਹਲੇ ਨਹੀਂ ਇਹਨਾਂ ਗੱਲ ਕਹੀ ਤੂੰ ਆਂਦੇ ਨੇ ਯਾਰ ਛੱਡ ਦੇ, ਮੈਂ ਵੀ ਪੰਜਾਬੀ ਹਾਂ, ਮੈਨੂੰ ਕੀ ਦੱਸਣਾ, ਮੈਂ ਲਾਹੌਰੀਆ ਵਾਂ, ਮੈਂ ਵੀ ਲਾਹੌਰੀਆ, ਮੈਨੂੰ ਕੀ ਦੱਸਣਾ, ਮੈਂ ਵੇਖਣਾ ਇਹਨੂੰ। ਤੇ ਇੱਧਰ ਆ ਉੱਠ ਕੇ ਤੇ ਮੈਨੂੰ ਪਰਾਂ ਲੈ ਗਿਆ ਤੇ ਇੱਕ ਸਿਨਰੀ ਜੀ ਲੱਗੀ ਸੀ। ਕਹਿੰਦੇ ਨੇ ਵੇਖ ਹਾਂ ਕਿਹੜੀ ਕਿੱਥੋਂ ਦੀ ਤਸਵੀਰ ਹੈ। ਹੁਣ ਮੈਂ ਵੇਖਣ ਲੱਗ ਪਿਆ, ਮੈਂ ਕਿਹਾ ਜੀ ਨਹੀਂ ਸਰ ਜੀ ਸਮਝ ਨਹੀਂ ਆ ਰਹੀ। ਤੇ ਤੂੰ ਕਾਹਦਾ ਲਾਹੌਰੀਆ? ਹੋਏ ਚੁਰਬੁਰਜੀ ਕੁਆਟਰ ਨੇ, ਇਸ ਕੁਆਟਰ 'ਚ ਅਸੀਂ ਰਹਿੰਦੇ ਹੁੰਦੇ ਸਾਂ। ਵਾਹ। ਤੇ ਗੋਆਲ ਮੰਡੀ ਮੇਰੇ ਭਰਾ ਦਾ ਪ੍ਰੈਸ ਸੀ ਤੇ ਮੈਂ ਰੋਟੀ ਲੈ ਕੇ ਨਿੱਕੀ ਜੀ ਚਪਲੀ ਪਾ ਕੇ ਤੇ ਭੱਜਾ ਮਾਂ ਦਿੰਦੀ ਸੀ ਰੋਟੀ ਤੇ ਮੈਂ ਦੇਣ ਜਾਂਦਾ ਸਾਂ। ਉਹ ਫਿਰ ਦਲੀਪ ਸਾਹਿਬ ਕੋਲ ਜਦੋਂ ਪਹੁੰਚੇ ਤੇ ਮੈਂ ਬੜੀ ਦੱਸਣ ਲੱਗਾ ਸਾਂ ਕਿ ਗੁਜਰਾਂ ਵਾਲੀਆ ਹੋਣ ਦੇ ਤੌਰ 'ਤੇ ਮੈਂ ਬੜੀ ਇਕੱਠੀ ਕੁੱਠੀ ਕਰਕੇ ਨਾ ਜੀ ਉਰਦੂ ਕੇ ਤੇ ਦਲੀਪ ਸਾਹਿਬ ਨੇ ਇਹਨਾਂ ਵਰਗੀ ਤੇ ਉਰਦੂ ਹੀ ਨਹੀਂ ਕਿਸੇ ਬੋਲੀ। ਤੇ ਮੈਂ ਉਹ ਪਹਿਲਾ ਫਿਕਰਾ ਉਰਦੂ 'ਚ ਕਿਹਾ ਤੇ ਪਿੱਛੋਂ ਸਾਇਰਾ ਬਾਨੋ ਸਾਹਿਬਾ ਉਹਨਾਂ ਨਾਲ ਅਸੀਂ ਥੱਲੇ ਘੰਟਾ ਕੋ ਬਹਿ ਆਏ ਸਾਂ ਤੇ ਉਹਨਾਂ ਨਾਲ ਜ਼ਰਾ ਫਰੈਂਕ ਹੋਏ ਸਾਂ। ਉਹਨਾਂ ਪਿੱਛੋਂ ਨਾ ਮੋਢੇ 'ਤੇ ਹੱਥ ਰੱਖ ਕੇ ਕਿਹਾ ਕਿ ਸੁਹੇਲ ਉਰਦੂ ਪੰਜਾਬੀ ਬੋਲ, ਖੁਸ਼ ਹੋਣਗੇ। ਮੈਂ ਵੇਖਿਆ ਇਸ ਤਰ੍ਹਾਂ ਤੇ ਇੰਝ ਫੜਦੀ ਨਾ ਬਾਂਹ ਮੇਰੀ, ਕਹਿੰਦੇ ਨੇ ਓਏ ਇੰਨੀ ਦੇਰ ਨਾਲ ਆਇਆ ਹੋਏ। ਮੈਂ ਜੋ ਹੋ ਗਿਆ, ਮੈਂ ਕੋ ਦਲੀਪ ਕੁਮਾਰ ਉਰਦੂ ਦੇ ਪ੍ਰੋਫੈਸਰ ਇਹ ਕੀ ਕਹਿ ਰਹੇ ਨੇ। ਉਹ ਫਿਰ ਮੈਂ ਤੇ ਹੈਰਾਨ ਹੋ ਕੇ ਮੀਰ ਸਾਹਿਬ ਨੂੰ ਵੇਖਣ ਲੱਗ ਪਿਆ। ਇਹਨਾਂ ਦੱਸਿਆ ਉਹ ਇੱਕ ਕਾਜਲ ਘਰ ਡਰਾਮਾ ਸੀ ਜਿਹਦੇ 'ਚ ਅੰਨੇ ਚੌਧਰੀ ਦਾ ਮੈਂ ਰੋਲ ਕੀਤਾ ਸੀ। ਤੋ ਇਹਨਾਂ ਦੱਸਿਆ ਕਿ ਉਹ ਦਲੀਪ ਸਾਹਿਬ ਦੇ ਭਾਈਆਂ ਨੇ ਇਹਨਾਂ ਨੂੰ ਦਿਖਾਇਆ ਸੀ, ਤੁਹਾਡਾ ਜ਼ਿਕਰ ਹੋਇਆ ਸੀ ਇੱਕ ਵਾਰੀ, ਮੈਂ ਪਹਿਲੇ ਵੀ ਆਇਆ ਸਨ। ਖੈਰ ਮੈਂ ਤਾਂ ਖੁਸ਼ੀ ਨਾਲ ਪਾਗਲ ਹੋ ਗਿਆ। ਦੱਸਣ ਦਾ ਮਤਲਬ ਇਹ ਵੇ ਕਿ ਇਹ ਲੋਕ ਜਿਹੜੇ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ, ਅਸੀਂ ਉਹਨੂੰ ਹੌਲੀ ਹੁਣ ਅਸਲ ਗੱਲ ਨਾਲ ਮੈਂ ਆਉਣ ਲੱਗਾ, ਅਸੀਂ ਇਹਨੂੰ ਸ਼ਰਮਿੰਦਗੀ ਦਾ ਬਾਇਸ ਬਣਾ ਲਿਆ ਹੈ ਪਾਕਿਸਤਾਨ ਦੇ ਪੰਜਾਬੀਆਂ ਨੇ। ਔਰ ਮੈਨੂੰ ਮਾਫੀ ਦੇ ਦੇਣਾ, ਉਹ ਬਣਾਇਆ ਸਾਡੇ ਮੀਡੀਆ ਨੇ, ਸਾਡੇ ਸਿਨੇਮਾ ਨੇ, ਸਾਡੇ ਖਾਸ ਤੌਰ 'ਤੇ ਹੈ ਥੀਏਟਰ ਡਰਾਮਿਆਂ ਨੇ। ਮੈਂ 10 ਕੁ ਸਾਲ ਫਾਈਟ ਕੀਤੀ ਸੀ ਉਦੋਂ ਜਦੋਂ ਮੈਂ ਥੀਏਟਰ ਕਰਦਾ ਸਾਂ ਕਿ ਖੁਦਾ ਵਾਸਤੇ ਨਾ ਕਰੋ ਪੰਜਾਬੀ ਜ਼ੁਬਾਨ ਮਾਰੀ ਜਾਏਗੀ, ਇਹ ਤਜ਼ਹੀਕ ਸਮਝਣੀ ਸ਼ੁਰੂ ਹੋ ਜਾਣਗੇ ਅਸੀਂ ਔਰ ਸਾਡੇ ਬੱਚੇ। ਉਹਦਾ ਤੁਸੀਂ ਰਿਜ਼ਲਟ ਦੇਖਦੇ ਹੋ ਕਿ ਭੈੜੀ ਉਰਦੂ ਬੋਲੀ ਜਾਂਦੇ ਨੇ ਪਏ ਘਰਾਂ 'ਚ। ਮਾਵਾਂ ਖਾਸ ਤੌਰ 'ਤੇ ਮਹਿਮਾਨ ਦੇ ਸਾਹਮਣੇ ਕੋਈ ਬੱਚਾ ਪੰਜਾਬੀ ਬੋਲ ਦੇਵੇ ਤੇ ਇਹ ਬੜਾ ਸ਼ਰਾਰਤੀ ਹੈ। ਸ਼ਰਾਰਤੀ ਕਰਦਾ, ਇਹਨੂੰ ਸੀਰੀਅਸ ਲੈ, ਤੂੰ ਪੰਜਾਬੀ ਨੂੰ ਸ਼ਰਾਰਤ ਸਮਝਣ ਡਈ। ਇਹ ਤੇ ਬੁੱਲੇ ਸ਼ਾਹ ਦੀ ਜ਼ੁਬਾਨ ਹੈ, ਇਹ ਤੇ ਬਾਬੇ ਫਰੀਦ ਦੀ ਜ਼ੁਬਾਨ ਹੈ, ਤੇ ਗੁਰੂ ਨਾਨਕ ਦੀ ਜ਼ੁਬਾਨ ਹੈ, ਇਹ ਤੇ ਵਾਰਿਸ ਸ਼ਾਹ ਦੀ ਜ਼ੁਬਾਨ ਹੈ। ਹੁਣ ਇਸ ਅਹਿਮੀਅਤ ਦਾ ਅਹਿਸਾਸ ਕਿਸੇ ਨੇ ਦਵਾਇਆ ਹੀ ਨਹੀਂ ਕਿ ਉਹ ਸੂਫੀਆ ਨੇ ਜਿਨ੍ਹਾਂ ਦਾ ਪੂਰੀ ਦੁਨੀਆ 'ਤੇ ਕਈ ਜ਼ੁਬਾਨਾਂ 'ਚ ਤਰਜਮਾ ਹੋਇਆ ਹੈ, ਏਡੇ ਵੱਡੇ ਲੋਕ ਨੇ। ਇਹ ਸਾਨੂੰ ਕਿਸੇ ਨੂੰ ਅਸੀਂ ਬਾਲਾਂ ਨੂੰ ਦੱਸਿਆ ਹੀ ਨਹੀਂ, ਅਸੀਂ ਵੱਡਾ ਉਰਦੂ ਬੋਲਣ ਲੱਗ ਪਏ ਹਾਂ।
ਅੱਕੇ ਪੰਜਾਬੀ ਬੋਲਦੇ ਆ। ਉਹ ਬੜਾ ਇੱਕ ਮਸ਼ਹੂਰ ਹੈ ਨਾ ਗੱਲ ਕਿ ਰਕਸ਼ੇ 'ਚ ਬਹਿਣ ਵੇਲੇ ਸਾਡੀਆਂ ਜਨਾਨੀਆਂ ਦੀ ਕਿਤਨੇ ਪੈਸੇ ਲੋਗੇ? ਉਹ ਕਹਿੰਦਾ ਜੀ 150 ਰੁਪਈਆ। ਹਾਂ ਹੁਣ ਤਾਂ 50 ਦੇ ਕੇ ਆਈ ਆ। ਅੱਕੇ ਫੱਕੇ ਪੰਜਾਬੀ ਬੋਲਨੇ ਆ। ਤੇ ਸੂਫੀਆ ਤੇ ਜਦੋਂ ਸਕੂਨ 'ਚ ਹੁੰਦੇ ਸਨ, ਜਦੋਂ ਰੱਬ ਨਾਲ ਗੱਲ ਕਰਦੇ ਸਨ, ਉਦੋਂ ਪੰਜਾਬੀ ਬੋਲਦੇ ਸਨ। ਸੋ ਅਸੀਂ ਉਹਨੂੰ ਬੜਾ ਨਾ ਜੀ ਕੰਮ ਅਸੀਂ ਆਪਣਾ ਖਰਾਬ ਕਰ ਲਏ ਹੈ। ਇਹ ਮੇਰੀ ਜ਼ਿੰਦਗੀ 'ਚ ਮੈਂ ਬਚਪਨ ਤੋਂ ਵੇਖਣ ਡੇ ਆ ਡਾਕਟਰ ਫਕੀਰ ਮੁਹੰਮਦ ਸਾਹਿਬ ਨੂੰ ਵੀ, ਔਰ ਭਰਾ ਮੇਰਾ ਵੀ ਵਿਚਾਰਾ ਪ੍ਰੋਫੈਸਰ ਸਾਹਿਬ ਆ ਗਏ ਨੇ। ਵਾਹ 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 ਵਾਹ, ਸਾਡੇ ਭਰਾ ਨੇ ਇਹ ਛੋਟੇ, ਇਹਨਾਂ ਦੇ ਯਾਰ ਸਨ ਪ੍ਰੋਫੈਸਰ ਜੁਨੈਦ ਅਕਰਮ। ਛੋਟਾ ਭਾਈ ਉਹਦੇ 16 ਸਾਲ ਡਾਇਲਿਸਿਸ ਕਰਾਉਂਦਾ ਰਿਹਾ, ਜਾਂ ਦਵਾਈ ਖਾਂਦਾ ਸੀ ਜਾਂ ਪੰਜਾਬੀ ਲਿਖਦਾ ਸੀ। ਤੇ ਉਹ ਵਿਚਾਰਾ, ਅਸੀਂ ਇਸ ਗੱਲੋਂ ਇਸ ਹਵਾਲੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ 'ਚ ਪਹਿਲਾ ਦੇਖਿਆ ਤੁਹਾਡਾ ਸੈਸ਼ਨ, ਤੁਹਾਡਾ ਫੰਕਸ਼ਨ, ਕਿ ਤੁਸੀਂ ਬੜੇ ਅਹਿਮ ਮੌਜੂ 'ਤੇ ਰਲ ਕੇ ਬੈਠੇ ਹੋ। ਮੈਂ ਤਾਂ ਕਦੀ ਰਲ ਕੇ ਇਸ ਤਰ੍ਹਾਂ ਬੈਠੀਆਂ ਵੇਖੀ ਹੀ ਨਹੀਂ। ਉਹ ਗੱਲਾਂ ਮੈਂ ਜ਼ਰਾ ਥੋੜ੍ਹੀਆਂ ਕਰਨੀਆਂ ਚਾਹੁੰਦਾ। ਇੱਕ ਤਾਂ ਹੁੰਦਾ ਨਾ ਕਿ ਯਾਰ ਪ੍ਰਾਹੁਣੇ ਆਏ ਹੋਣ ਤੇ ਨਾ ਇਹੋ ਜਿਹੀ ਗੱਲ ਕਰੋ। ਇਹ ਹੁਣ ਪ੍ਰਾਹੁਣੇ ਰਹੇ ਹੀ ਨਹੀਂ ਸਰਦਾਰ, ਇਹ ਹੁਣ ਸਾਡੇ ਹੀ ਨੇ। ਚੂँਕਿ ਇਹਨਾਂ ਨੇ ਵੀ ਸਾਨੂੰ ਜਿੰਨੀ ਮੁਹੱਬਤ ਦਿੱਤੀ ਹੈ, ਹੁਣ ਇਹ ਹੀ ਅਹਿਸਾਸ ਹੁੰਦਾ ਕਿ ਸਾਡੇ ਘਰ ਦੇ ਜੀ ਨੇ। ਇਸ ਵਾਸਤੇ ਮੈਂ ਖੁੱਲ੍ਹ ਕੇ ਪਿਆ ਗੱਲ ਕਰਨਾ ਕਿ ਅਸੀਂ ਬੜਾ ਜ਼ੁਲਮ ਕੀਤਾ ਹੈ ਪੰਜਾਬੀ ਜ਼ੁਬਾਨ 'ਤੇ। ਥੀਏਟਰ ਦੇ ਹਵਾਲੇ ਨਾਲ ਮੈਂ ਅਰਜ਼ ਕਰ ਰਿਹਾ ਕਿ 10 ਸਾਲ ਬੜਾ ਭੱਜੇ ਨੱਸੇ, ਡਾਂਗਾਂ ਚਲਾਈਆਂ, ਬੜਾ। ਉਹ ਰੱਬ ਦਾ ਨਾਂ ਜੀ ਕੀ ਕਰਨ ਡਏ ਹੋ? ਉਹ ਵੀ ਹੁਣ ਮੈਂ ਅੱਜ ਤੁਹਾਨੂੰ ਪਹਿਲੀ ਵਾਰੀ ਦੱਸਣ ਲੱਗਾ। ਤੁਹਾਡਾ ਚੂँਕਿ ਟੌਪਿਕ ਹੀ ਐਸਾ ਹੈ, ਇਹ ਗੱਲ ਵੀ ਕਿਸੇ ਪਲੇਟਫਾਰਮ 'ਤੇ ਪਹਿਲੀ ਵਾਰੀ ਦੱਸਣ ਲੱਗਾ ਕਿ ਉਹ ਭਾਜੀ ਦਲੇਰ ਮਹਿਦੀ ਸਾਹਿਬ, ਉਦੋਂ ਉਹਨਾਂ ਦਾ ਵੀਡੀਓ ਸ਼ੀਡੀਓ ਨਿਕਲਿਆ, ਬੜੇ ਉਹ ਮਾਸ਼ਾਅੱਲਾ ਪਾਪੂਲਰ ਸਨ। ਅਤੇ ਮੈਨੂੰ ਆਉਂਦੇ ਨੇ ਭਾਈ ਮੈਂ ਅਮਰੀਕਾ ਤੁਹਾਡੇ ਡਰਾਮੇ ਵੇਖ ਆਇਆ, ਬਟ ਭਰਾ ਮੇਰੇ ਉੱਥੇ ਰਹਿੰਦੇ ਨੇ। ਅਤੇ ਮੈਂ ਤਾਂ ਜਨਾਬ ਬੜਾ ਉਹਨਾਂ ਦੀ ਮਿਹਰਬਾਨੀ। ਅੱਛਾ ਇਹ ਵੀ ਇੱਕ ਗੱਲ ਜੇ, ਇਹ ਇਹਨਾਂ ਦੇ ਨੇੜੇ ਜਾ ਕੇ ਅਹਿਸਾਸ ਹੋਇਆ ਕਿ ਓਹੋ ਇਹ ਸਾਨੂੰ ਕੋਈ ਏਡਾ ਐਪਰੀਸ਼ੀਏਟ ਨਹੀਂ ਪਏ ਕਰਦੇ। ਇਹਨਾਂ ਦੀ ਆਦਤ ਹੈ, ਇਹਨਾਂ ਦਾ ਇਖਲਾਕ ਹੀ ਇਹ ਵੇ। ਇਹ ਤਾਂ ਹਰ ਇੱਕ ਨੂੰ ਹੀ ਬੜਾ ਪਿਆਰ ਕਰਦੇ ਨੇ। ਅਤੇ ਉਹਨਾਂ ਨੇ ਵੀ ਬੜਾ ਪਿਆਰ ਕੀਤਾ। ਅਤੇ ਕਹਿੰਦੇ ਨੇ ਜੀ ਦੁਬਈ ਵੀਜ਼ਾ ਸਖਤ ਹੋਇਆ ਅਤੇ ਦੁਬਈ 2-3 ਦਿਨ ਰਹੀਏ ਇਕੱਠੇ। ਅਤੇ ਮੈਂ ਅਤੇ ਮੀਰ ਸਾਹਿਬ ਅਸੀਂ ਉੱਥੇ ਟੁਰ ਗਏ। ਬੱਬੂ ਬਰਾਲ ਵੀ ਅੱਲਾ ਬਖਸ਼ੇ ਨਾਲ ਸੀ। ਉੱਥੇ ਦੂਜੇ ਦਿਨ ਨਾ ਜੀ ਉਹ ਮੈਨੂੰ ਭਾਜੀ ਦਲੇਰ ਕਹਿੰਦੇ ਨੇ ਕਿ ਵੀ ਇੱਥੇ ਇੱਕ ਸਾਡਾ ਇੰਡੀਅਨ ਕਮਿਊਨਿਟੀ ਦਾ ਜਿਹੜਾ ਸਦਰ ਹੈ ਦੁਬਈ ਦਾ, ਉਹ ਪੰਜਾਬ ਦਾ ਹੈ, ਅਤੇ ਤੁਹਾਡਾ ਬੜਾ ਫੈਨ ਹੈ ਅਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ, ਉਹਨੂੰ ਬੁਲਾ ਲਵਾਂ? ਮੈਂ ਕਿਹਾ ਬਿਸਮਿਲ੍ਲਾ ਜਨਾਬ। ਅਤੇ ਉਹ ਆ ਗਿਆ, ਬੜਾ ਸਮਾਰਟ ਜਿਹਾ ਮੁੰਡਾ, ਜਵਾਨ ਆਦਮੀ, ਪੰਜਾਬੀ ਸਾਡਾ ਸਰਦਾਰ। ਉਹ ਬੜਾ ਪਹਿਲੇ ਉਹਨੇ ਗੁਫ਼ਤਗੂ ਸਾਰੀ ਐਪਰੀਸ਼ੀਏਟ ਕਰਦਾ ਰਿਹਾ। ਉਹ ਵਾਹ 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 ਕਿਆ ਬਾਤ ਹੈ ਇਹ ਵੋ। ਫਿਰ ਉਹ ਕਹਿੰਦਾ ਭਾਈ ਇਹ ਹੁਣ ਕੀ ਹੋ ਗਿਆ ਥੀਏਟਰ ਨੂੰ, ਫਲਾਣ ਟਮਕਾਣ। ਉਹ ਮੈਂ ਬਸ ਯਾਰ ਭੱਜਣ ਨੱਸਣ ਡਏ ਆ, ਕੋਈ ਕਾਬੂ 'ਚ ਨਹੀਂ ਆ ਰਿਹਾ। ਇੱਕ ਫਿਕਰਾ ਸਾਰੇ ਪੰਜਾਬੀ ਲਵਰਜ਼ ਵਾਸਤੇ ਫਿਕਰ ਦਾ ਬਾਇਸ ਹੈ ਜਿਹੜਾ ਉਹਨੇ ਕਿਹਾ। ਅਤੇ ਜਿਹਦੇ ਬਾਅਦ ਮੈਂ ਇੱਥੇ ਆ ਕੇ ਇਹ ਭੱਜ ਨੱਸ ਸ਼ੁਰੂ ਕੀਤੀ ਕਿ ਇਹਨੂੰ ਕਿਸੇ ਤਰੀਕੇ ਨਾਲ ਬਚਾਈਏ ਪੰਜਾਬੀ ਥੀਏਟਰ ਨੂੰ। ਉਹ ਕਹਿੰਦਾ ਭਾਜੀ ਪੰਜਾਬੀ ਏਡਾ ਬਗੈਰਤ ਤਾਂ ਨਹੀਂ ਹੁੰਦਾ ਜਿੱਡਾ ਹੁਣ ਡਰਾਮਿਆਂ 'ਚ ਵਹਾਉਣ ਲੱਗ ਪਏ ਨੇ। ਉਹ ਮੇਰਾ ਪਸੀਨਾ ਹੀ ਨਿਕਲ ਗਿਆ। ਮੈਂ ਉਹਦੀ ਸ਼ਕਲ ਦੇਖਣ ਲੱਗ ਪਿਆ। ਮੈਂ ਕਿਹਾ ਯਾਰ ਇਹਨੇ ਕੀ ਕਿਹਾ? ਅਤੇ ਕਿਹਾ ਇਸ ਗੱਲੋਂ ਉਹਨੂੰ ਮੈਂ ਕੁਛ ਨਹੀਂ ਸਕਿਆ ਕਿ ਗੱਲ ਤਾਂ ਹਕੀਕਤ ਸੀ। ਅਸੀਂ ਤਾਂ ਧੀਆਂ ਭੈਣਾਂ ਮਾਵਾਂ ਦੀ ਬੜੀ ਇੱਜ਼ਤ ਕਰਨ ਵਾਲੇ ਲੋਕ ਹਾਂ। ਮੈਂ ਤਾਂ ਪੰਜਾਬ ਵਿੱਚ ਇਹੋ ਜਿਹੀ ਰਵਾਇਤ ਵੇਖੀਆਂ ਨੇ ਕਿ ਪਿਓ ਸਾਡਾ ਆਂਦਾ ਹੁੰਦਾ ਸੀ ਕਿ ਜਦੋਂ ਜਨਾਜ਼ੇ ਦੀ ਮੰਜੀ ਚੁੱਕਣ ਲੱਗਣ ਤੇ ਪੁੱਤਰ ਇੱਧਰ ਉੱਧਰ ਹੋ ਜਾਈਦਾ, ਕਿਉਂਕਿ ਉਸ ਵੇਲੇ ਜ਼ਨਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਹੋਸ਼ ਨਹੀਂ ਰਹਿੰਦੀ, ਉਹ ਬੇਪਰਦਾ ਹੋ ਜਾਂਦੀਆਂ ਨੇ ਅਤੇ ਪਰਾਂ ਹੋ ਜਾਈਦਾ, ਮੂੰਹ ਪਰਾਂ ਕਰ ਲਈਦਾ। ਅਤੇ ਅਸੀਂ ਉਹਨਾਂ ਜ਼ਨਾਨੀਆਂ ਨੂੰ ਹੀ ਪਲੇਟਫਾਰਮ ਦੇ ਉੱਤੇ ਬੇਇੱਜ਼ਤ ਕਰਨ ਲੱਗ ਪਏ ਹਾਂ। ਉਹ ਯਾਰ ਰੱਬ ਨੇ ਤੁਹਾਨੂੰ ਉੱਚੀ ਥਾਂ 'ਤੇ ਬਹਾਇਆ, ਅੱਲਾ ਨੇ ਤੁਹਾਡੇ ਉੱਤੇ ਲਾਈਟ ਪਾ ਦਿੱਤੀ ਏ, ਰੱਬ ਨੇ ਕੈਮਰਾ ਤੁਹਾਡੇ ਵੱਲ ਮੋੜ ਦਿੱਤਾ ਏ, ਅਤੇ ਤੁਹਾਡੀ ਜ਼ਿੰਮੇਵਾਰੀ ਬੜੀ ਵੱਧ ਗਈ ਏ। ਇਹ ਰੱਬ ਨੇ ਪਾਇਆ ਅਤੇ ਫਿਰ ਰੱਬ ਨੂੰ ਜ਼ਿਹਨ 'ਚ ਰੱਖੋ। ਉਹ ਭਾਵੇਂ ਕਲਚਰ ਹੋਵੇ,
ਉਹ ਭਾਵੇਂ ਤੁਹਾਡਾ ਲੈਂਗੁਏਜ ਹੋਵੇ ਕੁਛ ਵੀ ਹੈ, ਰੱਬ ਦਾ ਅਹਿਸਾਸ ਦਿਲ ਤੇ ਜ਼ਿਹਨ 'ਚ ਫਿਰ ਹੋਣਾ ਚਾਹੀਦਾ। ਉਹ ਮੈਨੂੰ ਕੋਈ ਪੁੱਛਦੇ ਨਾ ਕਿ ਭਾਜੀ ਪੰਜਾਬੀ ਨੂੰ ਤੁਸੀਂ ਕਿਵੇਂ ਸੈਂਸਰ ਕਰੋਗੇ, ਮੈਂ ਕਿਹਾ ਮੈਂ ਤੈਨੂੰ ਆਪਣਾ ਤਰੀਕਾ ਦੱਸ ਦਿੰਦਾ। ਮੈਂ ਜਦੋਂ ਡਰਾਮਾ ਜਾਂ ਸ਼ੋਅ ਕਰਨਾ ਵਾ ਮੇਰੇ ਜ਼ਿਹਨ 'ਚ ਇਹ ਹੁੰਦਾ ਕਿ ਸਾਹਮਣੇ ਮੇਰੀਆਂ ਧੀਆਂ ਬੈਠੀਆਂ ਨੇ, ਮੈਂ ਉਹਨਾਂ ਨੂੰ ਵਹਾਣਾ, ਗੱਲ ਮੁੱਕ ਗਈ। ਇਹ ਕਿਹੜਾ ਤੇਰਾ ਕਲਚਰ ਹੈ ਜਿਹੜਾ ਘਰ 'ਚ ਤੂੰ ਬੜਾ ਮੁਅੱਜ਼ਜ਼ ਹੋ ਕੇ ਬੈਠਾ ਹੁੰਦਾ ਤੇ ਸਟੇਜ ਤੇ ਚੜ੍ਹ ਕੇ ਤੂੰ ਗਾਲਾਂ ਕੱਢਣ ਲੱਗ ਪੈਂਦਾ? ਇਹ ਕਿਹੜਾ ਤੂੰ ਕਲਚਰ ਆਪਣਾ ਵੱਖਰਾ ਹੀ ਡਿਫਾਈਨ ਕਰ ਲਏ ਹੈ। ਸੋ ਇਹ ਬੜਾ ਹੀ ਅਹਿਮ ਟੌਪਿਕ ਹੈ ਜਿਹੜਾ ਤੁਸੀਂ ਅੱਜ ਛੇੜਿਆ ਏ। ਇਹਦੇ ਵਾਸਤੇ ਬੋਲਣਾ ਵੀ ਚਾਹੀਦਾ ਔਰ ਜ਼ਿਆਦਾ ਤੋਂ ਜ਼ਿਆਦਾ। ਦੇਖੋ ਮੈਂ ਤਾਂ ਇੱਕ ਵਾਰੀ ਹੈ ਕਨੇਡ ਕਾਲਜ ਗਏ ਸਾਂ ਤੇ ਉੱਥੇ ਬੱਚੀਆਂ ਨੇ ਨਾ ਜੀ ਇਸੇ ਤਰ੍ਹਾਂ ਇਤਰਾਜ਼ ਕੀਤਾ ਕਿ ਅਸੀਂ ਪੰਜਾਬੀ ਡਰਾਮਾ ਤੁਹਾਡਾ ਥੀਏਟਰ ਡਰਾਮਾ ਵੇਖ ਲੈਂਦੇ ਸਾਂ ਤੇ ਹੁਣ ਤੇ ਸਾਨੂੰ ਮਾਂ ਪਿਓ ਵੇਖਣ ਨਹੀਂ ਦਿੰਦੇ, ਉਹ ਐਡਾ ਗੰਦਾ ਹੋ ਗਿਆ ਇਹ ਉਹ। ਉਹ ਮੈਂ ਕਿਹਾ ਪੁੱਤਰ ਮਾਂ ਪਿਓ ਨਹੀਂ ਨਾ ਵੇਖਣ ਦਿੰਦੇ ਤੇ ਇੱਕ ਦਿਨ ਇੱਕ ਪੀਰੀਅਡ ਛੱਡ ਦਿਓ, ਇੱਕ ਪੀਰੀਅਡ ਸਿਰਫ, ਬਾਹਰ ਆ ਕੇ ਸੜਕ ਤੇ ਖਲੋ ਜਾਓ, ਬੰਦ ਕਰੋ ਇਹ ਫਾਸ਼ੀ। ਗੌਰਮੈਂਟ ਨੂੰ ਦੱਸੋ ਤੇ ਸਹੀ ਨਾ ਕਿ ਸਾਡੀ ਪੰਜਾਬੀ ਨਾਲ ਕੀ ਹੋ ਰਿਹਾ ਹੈ। ਤੇ ਜੇ ਘਰਾਂ 'ਚ ਹੀ ਬੈਠੇ ਰਹੋਗੇ ਤੇ ਫਿਰ ਤੇ ਅੱਲਾ ਹੀ ਵਾਰਸ ਹੈ। ਗਲੀ 'ਚ ਫਿੜਨ ਵਾਲਾ ਬਿੱਲੀ ਦਾ ਬੱਚਾ ਵੀ ਵਿਚਾਰਾ ਕਿਸੇ ਬੱਚੇ ਧਰੂਤ ਨੂੰ ਕੋਈ ਮਾਰ ਛੱਡਦੇ ਨੇ, ਉਹਨੂੰ ਘਰ ਖੜ ਕੇ ਵਿਚਾਰੇ ਨੂੰ ਸਾਫ਼ ਸੂਫ ਕਰਨਾ ਪੈਂਦਾ, ਉਹਨੂੰ ਟੁੱਕਰ ਰੋਟੀ ਉਹਦੀ ਠੀਕ ਕਰਨੀ ਪੈਂਦੀ ਹੈ। ਤੇ ਪੰਜਾਬੀ ਨੂੰ ਗਲੀਆਂ 'ਚ ਰੋਲਣ ਦੀ ਬਜਾਏ, ਥਾਂ ਥਾਂ ਰੋਲਣ ਦੀ ਬਜਾਏ ਇਹਨੂੰ ਆਪਣੇ ਘਰਾਂ 'ਚ ਵਾੜ ਕੇ ਇਹਦੇ ਨਾਲ ਪਿਆਰ ਕਰਨਾ ਪਏਗਾ, ਇਹਦਾ ਮੂੰਹ ਸਵਾਰਨਾ ਪਏਗਾ। ਇਹਦੀ ਅਹਿਮੀਅਤ ਦਾ ਅਹਿਸਾਸ ਲੋਕਾਂ ਨੂੰ ਉਦੋਂ ਹੀ ਹੋਏਗਾ ਜਦੋਂ ਇਹਦੇ 'ਚੋਂ ਗੰਦ ਕੱਢੋਗੇ। ਬੜੀ ਮਾਫੀ ਦੇ ਨਾਲ ਮੈਂ ਅਰਜ਼ ਕਰਾਂ, ਭਾਜੀ ਨੇ ਕੈਸਰ ਸਾਹਿਬ ਨੇ ਕਿਤਾਬ ਮਾਸ਼ਾਅੱਲਾ ਲਿਖੀ ਏ। ਮੈਂ ਤੇ ਉਹ ਗਾਣੇ ਇੱਥੇ 3-4 ਧੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਮੈਂ ਤੇ ਉਹ ਗਾਣਿਆਂ ਦੇ ਮਿਸਰੇ ਹੀ ਨਹੀਂ ਕਹਿ ਸਕਦਾ ਜਿਹੜੇ ਇੱਥੇ ਅਸੀਂ ਪਿਕਚਰਾਈਜ਼ ਕਰਾਏ ਨੇ। ਕਹੋ ਹਾਂ ਵਿੱਚੋਂ ਤੁਹਾਡੇ 'ਚੋਂ ਕੋਈ ਜਣਾ ਜ਼ਰਾ ਉੱਠ ਕੇ ਇੱਥੇ ਸੁਣਾਏ ਹਾਂ ਗਾਣਾ ਆਪਣਾ ਪੰਜਾਬੀ ਦਾ ਜਿਹੜੇ ਤੁਸੀਂ ਪਿਕਚਰਾਈਜ਼ ਕਰਾ ਲਏ ਨੇ। ਉਹ ਨਸੀਬੋ ਲਾਲ ਨੇ ਫੜ ਕੇ ਸਾਡਾ ਪੋਇਟਰੀ ਜਿਹੜੀ ਉਹ ਪੀਲੀ ਕਰਤੀ, ਆਪ ਲਾਲ ਹੋ ਗਈ है साड़ी पोइट्री पीली करती। हाँ ये कहना चाहिए। चाची गाल से बिजली भी चली गई, बिजली चौंज भी जाती है। सो सोनियो ਇਹਨੂੰ ਲੈਂਗੁਏਜ ਨੂੰ ਸਭ ਤੋਂ ਪਹਿਲੇ ਜੋ ਤੁਸੀਂ ਡਿਸਪਲੇ ਕਰ ਰਹੇ ਹੋ ਨਾ ਇਸ ਲਈ ਆਪਣੀ ਹੱਟੀ ਦੇ ਬਾਹਰ, ਉਹ ਕਮ ਸੇ ਕਮ ਆਪਣਾ ਸ਼ੋਕੇਸ ਤੇ ਠੀਕ ਕਰ ਲਵੋ। ਤੇ ਸ਼ੋਕੇਸ 'ਚ ਹੁਣ ਇਹੋ ਹੀ ਹੈ, ਇਲੈਕਟ੍ਰੋਨਿਕ ਮੀਡੀਆ, ਫਿਲਮ ਤੁਹਾਡੀ, ਤੁਹਾਡਾ ਡਰਾਮਾ, ਇਹ ਹੀ ਹੈ ਸਾਰਾ ਕੁਛ। ਉਹ ਜੀ ਹਰ ਜਗ੍ਹਾ पे सब कुछ होता है। न्यूट थिएटर भी ਹੁੰਦਾ है। ਉਹ ਪੜ੍ਹੇ ਲਿਖੇ ਲੋਕ ਨੇ, ਬਾਂਦਰ ਦੇ ਹੱਥ 'ਚ ਮਾਚਸ ਫੜਾ ਦਿਓਗੇ ਤੇ ਉਹ ਸਾਰਾ ਜੰਗਲ ਸਾੜ ਦੇਗਾ। ਜਿਸ ਕੌਮ ਨੂੰ ਤੁਸੀਂ ਇਹ ਚਾਹੋ ਕਿ ਹਰ ਚੀਜ਼ ਉਹਨੂੰ ਵਹਾ ਦਈਏ, ਕੋਈ ਗੱਲ ਨਹੀਂ, ਉਹ ਖੁਦ ਡਿਸੀਜਨ ਲੈਣ। ਉਸ ਕੌਮ ਨੂੰ ਪਹਿਲੇ ਤੁਹਾਨੂੰ ਤਾਲੀਮ ਦੇਣੀ ਪਏਗੀ। ਇੱਥੇ ਜਦੋਂ ਤੁਹਾਡਾ ਲਿਟਰੇਸੀ ਰੇਟ ਜਿਹੜਾ ਏ ਉਹ ਕੋਈ 90-95 ਟੱਪ ਜਾਏਗਾ ਤੇ ਫਿਰ ਇੱਥੇ ਭਾਵੇਂ ਨੰਗੇ ਡਾਂਸ ਪੇ ਕਰਾਓ, ਫਿਰ ਕੋਈ ਬਾਸ਼ਊਰ ਆਦਮੀ ਉਹਦੇ ਅੰਦਰ ਨਹੀਂ ਵੜੇਗਾ। ਇਹ ਵੀ ਮੇਰਾ ਮੁਸ਼ਾਹਿਦਾ ਹੈ। ਮੈਂ ਇੱਕ ਦਿਨ ਕੈਨੇਡਾ ਦੇ ਵਿੱਚ ਮੈਨੂੰ ਕੋਈ ਬੰਦਾ ਆਂਦਾ, ਉਹ ਭਾਜੀ ਇੱਥੇ ਗੰਦਾ ਡਾਂਸ ਹੁੰਦਾ ਹੈ ਇਹ ਉਹ। ਮੈਂ ਕਿਹਾ ਮੈਨੂੰ ਵੇਖਣ ਤੇ ਦੇ, ਵੇਖਣ ਕੌਣ ਆਂਦਾ ਹੈ? ਖੁਦਾ ਦੀ ਕਸਮ ਜਿਹੜੇ 30-40 ਬੰਦੇ ਬੈਠੇ ਹਨ ਸਾਰੇ ਪਾਗਲ ਲੱਗਣ ਡਏ ਸਨ। ਉਹ ਟੁੰਨ ਸੀ ਵਿਚਾਰਾ, ਡਿੱਗਾ, ਹੋਸ਼ 'ਚ ਹੀ ਨਹੀਂ ਸੀ, ਤੇ ਬਾਕੀ ਸਾਰੇ ਪਾਗਲ ਜੇ ਲੱਗਣ ਡਏ ਸਨ। ਸੋ ਜੋ ਹਕੀਕਤ ਨੇ ਨਾ ਜੀ, ਉਹਦੇ ਵੱਲ ਜਾਣਾ ਪਏਗਾ ਸਾਨੂੰ ਯਾਰ, ਜਾਣਾ ਪਏਗਾ। ਸਾਡਾ ਕਲਚਰ ਜਿਹੜਾ ਇਹਨਾਂ ਨਾਲੋਂ ਕੋਈ ਅਲੱਗਾ ਤੇ ਨਹੀਂ। ਮੈਨੂੰ ਯਾਦ ਹੈ ਇੱਕ ਦਿਨ ਮੈਨੂੰ ਕੋਈ ਇੰਡੀਆ ਤੋਂ ਫੋਨ ਪਿਆ ਆਵੇ, ਮੈਂ ਕਿਹਾ ਪਤਾ ਨਹੀਂ ਕਿਹਦਾ, ਜਿਹੜੇ ਸਾਡੇ ਹੁਣ IG ਨੇ ਨਾ ਪੰਜਾਬ ਦੇ ਡਾਕਟਰ ਉਸਮਾਨ ਸਾਹਿਬ, ਇਹ ਸਨ, ਇੰਡੀਆ ਦੇ ਨੰਬਰ ਤੋਂ ਕੋਈ ਫੋਨ ਪਿਆ ਕਰਦੇ ਸਨ। ਮੈਂ ਕਿਹਾ ਜੀ ਖੈਰ ਡਾਕਟਰ ਸਾਹਿਬ ਤੁਸੀਂ ਕਿੱਥੇ ਪਹੁੰਚੇ ਹੋ? ਉਹ ਅਸੀਂ ਇਹ ਕ੍ਰਿਕਟ ਟੀਮ ਦੀ ਸਿਕਿਉਰਿਟੀ ਦੇ ਹਵਾਲੇ ਨਾਲ ਇੱਥੇ ਕੋਈ ਮੀਟਿੰਗ ਸ਼ੀਟਿੰਗ ਕਰਨ ਆਏ ਹਾਂ, ਅਤੇ ਇਹ ਪੰਜਾਬ ਦੇ IG ਨੇ ਸਾਡੇ ਨਾਲ, ਇਹ ਚੜ੍ਹਦੇ ਪੰਜਾਬ ਦੇ IG ਸਾਹਿਬ, ਤੇ ਤੁਹਾਡੇ ਬੜੇ ਫੈਨ ਨੇ, ਇਹਨਾਂ ਨਾਲ ਗੱਲ ਤੇ ਕਰੋ। ਤੋ IG ਸਾਹਿਬ ਫੋਨ ਫੜਦੀਆਂ ਕਹਿੰਦੇ ਨੇ, ਉਹ ਜਿਹੜਾ ਤੁਸੀਂ ਪੁਲਿਸ ਵਾਲਾ ਰੋਲ ਕਰਦੇ ਹੋ ਨਾ, ਉਹ ਮੈਨੂੰ ਮਜ਼ਾ ਤਾਂ ਆਉਂਦਾ ਕਿ ਪੂਰੀ ਇੰਡੀਆ ਦੀ ਪੁਲਿਸ ਵੀ ਇੰਜ ਦੀ ਹੋਈ ਜੇ।
ਸੋ ਇਹ ਭਗਵੰਤ ਮਾਨ ਸਾਹਿਬ ਨੇ ਜਿਹੜੇ ਸਰ ਸੀਐਮ ਉਹ ਸੁਣਾਣਾ ਗੱਲ ਜਿਹੜਾ ਤੁਸੀਂ ATM ਤੋਂ ਪੈਸੇ ਦਿੱਤੇ ਸਨ ਬੰਬੇ ਦੀ ਪੁਲਿਸ ਨੂੰ। ਹਾਂ ਹੈ ਜੀ ਆ ਭਗਵੰਤ ਨੇ ਪਿੱਛੇ ਜਾ ਉਹਨਾਂ ਨੇ ਭਾਜੀ ਨੇ ਕੋਈ ਕਿਧਰੇ ਆਪਣੇ ਕਿਸੇ ਕੈਬਨਿਟ ਜਾਂ ਕਿਧਰੇ ਕੋਈ ਤਕਰੀਰ ਕਰਦੇ ਆ ਉਹ ਮੇਰਾ ਉਹ ਪਟਵਾਰੀ ਵਾਲੇ ਰੋਲ ਦਾ ਜ਼ਿਕਰ ਕੀਤਾ ਤਾਂ ਦੱਸਣੇ ਡਏ ਸਨ ਕਿ ਬਈ ਇਹ ਸਾਡਾ ਇਹੋ ਜਿਹਾ ਮੈਨੂੰ ਉਹ ਵੀ ਉਹ ਜੱਸੀ ਨੇ ਭੇਜਿਆ ਕਿ ਭਾਜੀ ਇਹ ਸਾਡੇ ਵਜ਼ੀਰ ਆਲਾ ਸਾਹਿਬ ਨੇ ਤਕਰੀਰ 'ਚ ਤੁਹਾਡਾ ਜ਼ਿਕਰ ਕੀਤਾ ਸੀ। ਉਹ ਮੈਨੂੰ ਫੀਲ ਹੋਇਆ ਕਿ ਸਾਰਾ ਇੱਕੋ ਜਿਹਾ ਹੀ ਹੈ। ਜ਼ਰਾ ਥੋੜ੍ਹਾ ਜਿਹਾ ਧਿਆਨ ਕਰਨ ਦੀ ਗੱਲ ਹੈ। ਅਸੀਂ ਧਿਆਨ ਨਹੀਂ ਕਰ ਰਹੇ, ਇਹਨਾਂ ਨੇ ਧਿਆਨ ਕਰ ਲਿਆ। ਔਰ ਉਹਦੀ ਵਜ੍ਹਾ ਦੇਖੋ ਤੁਸੀਂ ਕਿ ਇਸ ਵੇਲੇ ਪੰਜਾਬੀ ਫਿਲਮ ਜਿਹੜੀ ਇੰਡੀਆ ਦੀ ਹੈ ਕਾਸ਼ਫ ਭਾਈ ਇਸ ਵੇਲੇ ਮਾਸ਼ਾਅੱਲਾ ਪਾਕਿਸਤਾਨ ਦਾ ਨੰਬਰ 1 ਡਾਇਰੈਕਟਰ ਨੇ। ਇਹ ਮੇਰੇ ਨਾਲ ਕਦੋਂ ਦੇ ਲੜਨ ਡਏ ਨੇ ਭਾਵੇਂ ਪੰਜਾਬੀ ਫਿਲਮ ਬਣਾਈਏ। ਪੰਜਾਬੀ ਫਿਲਮ ਇਸ ਵੇਲੇ ਅਹਿਸਾਸ ਦਵਾਤਾ ਇਹਨਾਂ ਨੇ ਅਹਿਸਾਸ ਦਵਾਤਾ ਹੈ ਪੰਜਾਬੀ ਫਿਲਮ ਦੀ ਅਹਿਮੀਅਤ ਦਾ। ਸੋ ਇਹ ਸਾਰਾ ਰਲ ਕੇ ਸਾਰਿਆਂ ਨੂੰ ਕਰਨਾ ਪਏਗਾ। ਇੰਜ ਦੇ ਸੈਸ਼ਨ ਇਸ ਤਰ੍ਹਾਂ ਦੇ ਮਹਿਫਲਾਂ ਸਜਾਉਂਦੇ ਰਹੋ। ਜ਼ਰੂਰ ਆਵਾਜ਼ ਚੁੱਕੋ, ਬਾਹਰ ਨਿਕਲੋ। ਸਿਰਫ ਵਜ਼ੀਰ ਆਜ਼ਮ ਵਾਸਤੇ ਜਾਂ ਵੋਟਾਂ ਵਾਸਤੇ ਹੀ ਨਾ ਬਾਹਰ ਆਇਆ ਕਰੋ। ਮੁਲਕ ਤੁਹਾਡਾ ਉਦੋਂ ਠੀਕ ਹੋਏਗਾ ਜਦੋਂ ਸਭ ਤੋਂ ਪਹਿਲੇ ਤੁਸੀਂ ਆਪਣੇ ਕਲਚਰ ਵੱਲ ਧਿਆਨ ਦਿਓ। ਸ਼ੇਕਸਪੀਅਰ ਦਾ ਕਹਿਣਾ ਹੈ ਜੋ ਕੌਮਾਂ ਆਪਣੀ ਸਕਾਫਤ ਭੁੱਲ ਜਾਂਦੀਆਂ ਨੇ ਉਹਨਾਂ ਦੇ ਜੁਗਰਾਫੀਏ ਬਦਲ ਜਾਂਦੇ ਨੇ। ਬਚੋ ਬਚੋ ਬਚੋ। ਸਭ ਤੋਂ ਪਹਿਲੇ ਸਭ ਤੋਂ ਅਹਿਮ ਚੀਜ਼ ਸਕਾਫਤ ਹੈ। ਕਿਸੇ ਵੀ ਕੌਮ ਨੂੰ ਜ਼ਿੰਦਾ ਰਹਿਣ ਵਾਸਤੇ ਸਭ ਤੋਂ ਪਹਿਲੇ ਆਪਣੀ ਸਕਾਫਤ ਨੂੰ ਤਾਕਤਵਰ ਬਣਾਉਣਾ ਪਏਗਾ। ਇਹ ਮੈਂ ਤੁਹਾਨੂੰ ਹਲਫਨ ਕਹਿਣਾ ਵਾ ਸਾਰਾ ਡਰਾਮਾ ਹੈ। ਫਲਾਣਾ ਲੁੱਟ ਗਿਆ, ਫਲਾਣਾ ਮਰ ਗਿਆ, ਫਲਾਣਾ ਇਹ ਹੋ ਗਿਆ, ਫਲਾਣਾ ਸਿਰਫ ਕਲਚਰ ਨੇ ਤਬਾਹ ਕਰ ਦਿੱਤਾ ਹੈ ਇਸ ਕੌਮ ਨੂੰ। ਜਿੰਨੀ ਦੇਰ ਤੱਕ ਕਲਚਰ ਵੱਲ ਧਿਆਨ ਨਾ ਦਿਓਗੇ ਉਹ ਕੋਈ ਨਹੀਂ ਕੰਮ ਠੀਕ ਹੋਣਾ। ਉਸ ਕਲਚਰ ਦਾ ਹੀ ਸਭ ਤੋਂ ਪਹਿਲਾ ਜੁਜ਼, ਸਭ ਤੋਂ ਅਹਿਮ ਜੁਜ਼ ਮਜ਼ਹਬ ਹੈ। ਰੱਬ ਤੋਂ ਵੀ ਅਸੀਂ ਦੂਰ ਹਾਂ, ਅਸੀਂ ਆਪਣੇ ਕਲਚਰ ਤੋਂ ਵੀ ਦੂਰ ਹਾਂ, ਹੋਰ ਕਿੱਧਰ ਨੂੰ ਨਿਕਲ ਗਏ ਹਾਂ। ਸੋ ਮੈਂ ਉਹ ਐਵੇਂ ਗੱਲ ਲੰਮੀ ਮੈਂ ਕਰ ਦਿੱਤੀ ਹੈ। ਮੇਰਾ ਚੁੱਕੇ ਸਾਰੀ ਜ਼ਿੰਦਗੀ ਦੀ ਇਹ ਮਿਹਨਤ ਹੈ। ਮੈਂ ਬੜਾ ਸਰਵਾਈਵ ਕੀਤਾ ਹੈ, ਬੜਾ ਨੁਕਸਾਨ ਵੀ ਚੁੱਕਿਆ, ਬੜਾ ਭੱਜਿਆ ਨਸਿਆ ਵੀ ਹਾਂ ਇਸ ਕਲਚਰ ਦੇ ਵਾਸਤੇ। ਗਵਰਨਿੰਗ ਬੋਡੀ 'ਚ ਵੀ, ਐਗਜ਼ੈਕਟਿਵ ਬੋਡੀ 'ਚ ਵੀ, ਆਰਟਸ ਕੌਂਸਲਾਂ ਦੀ 'ਚ ਮੈਂਬਰ ਰਹੇ ਹਾਂ। ਮੈਂ ਉੱਥੇ ਵੀ ਬੜਾ ਪਿਟਿਆ, ਕੋਈ ਸੁਣਦਾ ਹੀ ਨਹੀਂ। ਇਹ ਕਿਧਰੇ ਵੀ ਕੋਈ ਵੀ ਮੁਲਕ 'ਚ ਸੁਣਾਉਣ ਵਾਸਤੇ, ਉਹ ਇhtਜਾਜ ਕਰਨ ਵਾਸਤੇ ਸਾਹਮਣੇ ਆਉਣਾ ਪੈਂਦਾ ਹੈ। ਅਸੀਂ ਸਾਹਮਣੇ ਨਹੀਂ ਪਏ ਆਉਂਦੇ ਪੰਜਾਬੀ।